ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਦੇ ਹਾਂ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ, ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਨੂੰ ਭੌਂਕਦਾ ਸੀਗਾ ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ। ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ, ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਲਗਾ ਰਹੇ ਹੋ, ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾ ਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ
ਕਤਲ ਕਰਨਾ ਹੀ ਕਰਨਾ ਹੈ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ, ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ ਸਾਨੂੰ ਆ। 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗੇ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖਦੇ ਨੇ ਤੁਹਾਨੂੰ, ਦੇਖਦੇ ਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ, ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀਗੇ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਅਫਸਰਾਂ ਨਾਲ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP ਹਾਂ। ਆਈ ਐਮ ਨਾਟ ਕੰਪੀਟੈਂਟ ਅਥਾਰਟੀ ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿਹਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ। ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ।
ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ, ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਿਉਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ ਐਸਐਸਪੀ ਸਾਹਿਬ ਦਾ ਕਹਿਣਾ ਗਾ ਕਿ ਇੱਕ ਵਾਰ ਅਸੀਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ, ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ, ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ, ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਕਿ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ
ਸੱਥਰ ਤੇ ਬੈਠਿਆ ਜਾਂਦਾਗਾ, ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਕੱਲੇ ਨੂੰ ਹੀ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ ਆ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗਈ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ, ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀਗੇ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਮੈਂ ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ, ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਸੁਣਾ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? ਮੈਂ DSP ਹਾਂ। ਆਈ ਐਮ ਨਾਟ ਕੰਪੀਟੈਂਟ ਅਥਾਰਟੀ ਦਿਸ। ਜੀ ਸਾਹਿਬ, ਕੀ ਮਸਲਾ ਹੈਗਾ ਜੀ?
ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਆ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ, ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਸੀ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ, ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅੰਮ੍ਰਿਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅੰਮ੍ਰਿਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਕਿ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ
ਜਿਹੜਾ ਉਹਨੇ ਦੱਲੇ ਨੇ ਕੀਤਾ ਨਾ ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਾਲੂ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ, ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ, ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਬਰ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ, ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀਗੇ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਸੁਣਾ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ
ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ, ਮਸਲਾ ਕੀ ਹੈ ਸਾਰਾ? ਮੈਂ ਡੀਐਸਪੀ ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਦਿਸ। ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ, ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ, ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ, ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ 'ਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ? ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਲੱਗਦਾ ਕਹਿ ਰਹੇ ਨੇ ਕਿ
ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿਹਤ 84 ਆ। ਸਾਡੇ ਬੱਚੇ ਟੀਕੇ ਲਾ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿਹਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਹੋ ਜਾਵੇ ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਇਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਇਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ ਆ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅਮਰਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅਮਰਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ? ਹਾਂ, ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ।
ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਕਿੱਥੇ ਹੋਏ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਗਾ, ਦੱਸ ਸਕਦੇ ਹੋ ਕੁਝ? ਸੁਣਾ ਗੱਲ ਕਰੋ ਜੀ, ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ, ਮਸਲਾ ਕੀ ਹੈ ਸਾਰਾ? मैं DSP हैं, आई एम नॉट competent authority ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਅ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਇਸ ਵੇਲੇ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ SSP ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ SSP ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ SSP ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ TV ਦੇ ਨਾਲ ਜੁੜ ਚੁੱਕੇ ਹੋ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ। ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ
ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ, ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ, ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ। ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ, ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ
ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾ ਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ ਜੀ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ, ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀਗੇ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ, ਮੈਂ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਸੁਣਾ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? ਮੈਂ ਡੀਐਸਪੀ ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਦਿਸ। ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ 'ਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ, ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਦੇ ਹਾਂ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ
ਪੰਜਾਬ ਪੁਲਿਸ ਖੜੀ ਆ ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ, ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪ ਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿਣਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਹੋ ਜਾਵੇ ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਇਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਇਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ।
4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ, ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਆ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ, ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਦਿਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ, ਵੀ ਟ੍ਰੈਫਿਕ ਚਾਲੂ ਰੱਖੋ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਮੈਂ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਝ? ਸੁਣਾ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP हैं, आई एम नॉट कॉम्पिटेंट अथॉरिटी ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ ਕਿ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿਹਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ, ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ SSP ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ। ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ SSP ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ
ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ, ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ, ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾ ਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ, ਜਿਹੜੇ
ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ, ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ, ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ, ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ ਆ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ, ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗਈ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ, ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ, ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ, ਦੱਸ ਸਕਦੇ ਹੋ ਕੁਛ? ਅਫਸਰਾਂ ਨਾਲ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ, ਮਸਲਾ ਕੀ ਹੈ ਸਾਰਾ? ਮੈਂ DSP ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਦਿਸ। ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ
ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ ਮੋਗੇ 'ਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ, ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ, ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ। ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪ ਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿਣਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਹੋ ਜਾਵੇ ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ
ਸੱਥਰ ਤੇ ਬੈਠਿਆ ਜਾਂਦਾਗਾ, ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦੇਾਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗਈ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਦੇ ਤੁਹਾਨੂੰ, ਦੇਖ ਦਿੰਦੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ, ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਦਿਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ? ਹਾਂ, ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ, ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਝ? ਸੁਣਾ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ। ਜੀ ਸਭ ਕੀ ਮਸਲਾ ਹੈਗਾ ਜੀ?
ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ, ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ ਕਿ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ, ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ, ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਅ ਹੀ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਇਸ ਵੇਲੇ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ, ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ, ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ, ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ, ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ SSP ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ SSP ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ SSP ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ TV ਦੇ ਨਾਲ ਜੁੜ ਚੁੱਕੇ ਹੋ, ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ, ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅੰਮ੍ਰਿਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅੰਮ੍ਰਿਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ
ਜਿਹੜਾ ਉਹਨੇ ਦੱਲੇ ਨੇ ਕੀਤਾ ਨਾ ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ, ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ, ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ, ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀਗੇ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ, ਮੈਂ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ, ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਸੁਣਾ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ
ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? ਮੈਂ ਡੀਐਸਪੀ ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਦਿਸ। ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ, ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ 'ਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਹੈਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅੰਮ੍ਰਿਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ। ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅੰਮ੍ਰਿਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਲੱਗਦਾ ਕਹਿ ਰਹੇ ਨੇ ਕਿ
ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ, ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ, ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ, ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ, ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿਣਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ, ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ, ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦੇਾਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ, ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗਈ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅਮਰਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ, ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅਮਰਤਪਾਲ ਨੂੰ ਅੰਦਰ ਨਜ਼ਰਬੰਦ ਕਰ ਦਿਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ।
ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਮੈਂ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਗਾ, ਦੱਸ ਸਕਦੇ ਹੋ ਕੁਝ? ਸੁਣਾ ਗੱਲ ਕਰੋ ਜੀ, ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ, ਮਸਲਾ ਕੀ ਹੈ ਸਾਰਾ? मैं DSP हैं, आई एम नॉट competent authority ਜੀ ਸਾਹਿਬ ਕੀ ਮਸਲਾ ਹੈਗਾ ਜੀ? ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਇਸ ਵੇਲੇ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈਗੀ। ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ SSP ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ। ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ SSP ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ SSP ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ TV ਦੇ ਨਾਲ ਜੁੜ ਚੁੱਕੇ ਹੋ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ। ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ
ਭਾਵਨਾ ਕੀ ਰਹਿ ਕੇ ਉਹਨੇ ਮਾਰਿਆ। ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ, ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਕਿ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ, ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨੂੰ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ
ਮਸਲਾ ਕੀ ਆ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਆ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ ਰੱਖੋ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ, ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ, ਦੱਸ ਸਕਦੇ ਹੋ ਕੁਛ? ਸੁਣਾ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ, ਮਸਲਾ ਕੀ ਹੈ ਸਾਰਾ? ਮੈਂ ਡੀਐਸਪੀ ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਹੈਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ?
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਨੂੰ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ, ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ, ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ, ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ, ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ, ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ, ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ, ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ, ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ।
4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ, ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ ਜੀ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ, ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਦਿਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਝ? ਅਫਸਰਾਂ ਨਾਲ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP हैं, आई एम नॉट competent authority ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿਹਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਇਸ ਵੇਲੇ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈਗੀ। ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ, ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ। ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ
ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ। ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਕਿ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾ ਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ, ਜਿਹੜੇ
ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ, ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ, ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ, ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ, ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ, ਮੈਂ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਸੁਣਾ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਦਿਸ। ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ।
ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ, ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਿਉਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ, ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ
ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਇਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਇਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀਗੇ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ? ਹਾਂ, ਵੀ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਝ? ਸੋਹਣਾ ਗੱਲ ਕਰੋ ਜੀ। SSP ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ
ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ, ਮਸਲਾ ਕੀ ਹੈ ਸਾਰਾ? मैं DSP हैं, आई एम नॉट competent authority this ਜੀ ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ, ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ, ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ, ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਇਸ ਵੇਲੇ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ, ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ, ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ, 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ, ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ SSP ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ SSP ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ, ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ SSP ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ TV ਦੇ ਨਾਲ ਜੁੜ ਚੁੱਕੇ ਹੋ, ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ, ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ, ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ, ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ, ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ, ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ,
ਇੱਕ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ, ਸਾਡੇ ਬੱਚੇ ਟੀਕੇ ਲਾ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਕਿ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ SHO ਮਹਿਣਾ ਜੀ। ਹਾਂਜੀ, SHO ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀਗੇ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ? ਹਾਂ, ਮੈਂ ਟ੍ਰੈਫਿਕ ਚਾਲੂ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? SSP ਸਾਹਿਬ ਆਏ ਨੇ ਜਾਂ DC ਸਾਹਿਬ ਆਏ ਨੇ? SSP ਸਾਹਿਬ। SSP ਸਾਹਿਬ ਕਿੱਧਰਲੇ ਪਾਸੇ ਨੇ ਜੀ? ਤਾਂ ਅਸੀਂ ਦੇਖਾਂਗੇ ਕਿ ਇੱਥੇ SSP ਸਾਹਿਬ ਜਾਂ DC ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ SHO ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ
ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ, ਦੱਸ ਸਕਦੇ ਹੋ ਕੁਝ? ਸੁਣਾ ਗੱਲ ਕਰੋ ਜੀ, ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ, ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ, ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ, ਮਸਲਾ ਕੀ ਹੈ ਸਾਰਾ? मैं DSP हैं, आई एम नॉट competent authority this one. ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ, ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ, ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਇਸ ਵੇਲੇ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ, ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ, ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ, ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ, ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ,
ਆ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿਹਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿਹਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਇਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਇਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗਈ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ। ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ ਜੀ, ਦੇਖ ਦਿੰਨੇ ਜੀ। ਦੇਖੋ
ਜਿਹੜਾ ਅਮਰਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅਮਰਤਪਾਲ ਨੂੰ ਅੰਦਰ ਨਜ਼ਰਬੰਦ ਕਰ ਦਿਓ? ਹਾਂਜੀ ਸਾਡੀ ਤਾਂ ਡਿਊਟੀ ਹੈ ਜੀ ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ ਰੱਖੋ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਮੈਂ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇਧਰਲੇ ਪਾਸੇ ਸਰ ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਗਾ? ਦੱਸ ਸਕਦੇ ਹੋ ਕੁਝ? ਸੁਣਾ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP हैं, आई एम नॉट competent authority ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿਹਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹੈ ਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹੈ ਨਾ। ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ।
ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅੰਮ੍ਰਿਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ, ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ, ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਆ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ ਅਸੀਂ ਜਕਾਰੇ ਛੱਡੇ। ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ ਆ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ। ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ
ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾ ਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ, ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ, ਵੀ ਟ੍ਰੈਫਿਕ ਚਾਲੂ ਰੱਖੋ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਅਫਸਰਾਂ ਨਾਲ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? ਮੈਂ ਡੀਐਸਪੀ ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਇਹਦੇ ਸੰਬੰਧੀ। ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ ਕਿ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ 'ਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ, ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਹੈਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂ ਵਾਲਾਂ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਦੇ ਹਾਂ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ
ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂ ਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ, ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ, ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ, ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿਹਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ, ਸਾਡੀ ਤਾਂ ਨਿਹਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ, ਇਹ ਕਹਿੰਦੇ ਪਾਣੀ ਲੈ ਜਾਾਂਗੇ ਕਿਤੇ ਕੁਛ ਲੈ ਜਾਾਂਗੇ, ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ ਉਹਨੇ ਆਪ ਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿਣਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ, ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਹੋ ਜਾਵੇ ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ, ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਇਕੱਲੇ ਹੀ ਆ ਜਾਊਂਗਾ, ਤੂੰ ਮੈਨੂੰ ਇਕੱਲੇ ਨਹੀਂ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤੇ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ।
4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ, ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ, ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਵੱਡੇ ਸਾਹਿਬ, ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ, ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਦਿਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ ਰੱਖੋ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਮੈਂ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ, ਕੀ ਲੱਗਦਾ ਸਰ ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਝ? ਸੁਣਾ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਝ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP हैं, आई एम नॉट competent authority ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ, ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਇਸ ਵੇਲੇ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ 'ਤੇ ਚੱਲ ਰਹੀ ਹੈ। ਇਹ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜ੍ਹਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ, ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ 'ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ SSP ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ। ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ SSP ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ SSP ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ
ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ, ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤੇ ਵਾਂਗੂ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਪ੍ਰਸ਼ਾਸਨ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ, ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ ਰੁਕ ਜੂਗਾ। ਅਸੀਂ ਜੇ ਕੋ ਮਾਰੇ ਈਟ ਢੀਮ ਪਾਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਤੇ ਪੱਥਰ ਮਾਰਾਂਗੇ ਮੂਹਰੋਂ। ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਕਹਿ ਰਹੇ ਨੇ ਕਿ ਇੱਕ ਪਾਸੇ ਗਰਮ ਤੱਤੇ ਬਿਆਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਦੂਸਰੇ ਪਾਸੇ ਇੱਕ ਕਾਤਲ ਹੋ ਜਾਂਦਾ। ਕਹਿੰਦੇ ਕਿ ਪੰਜਾਬ ਦਾ ਮਾਹੌਲ ਆ ਫਿਰ 84 ਬਣਨ ਤੇ ਆ ਗਈ ਆ। ਅਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ। ਵੇਖੋ ਜੀ 84 ਬਣ ਜੇ ਕੁਛ ਬਣ ਜੇ, ਵੇਖੋ ਸਾਡੇ ਤਾਂ ਹਾਲਾਤ, ਸਾਡੇ ਤਾਂ ਨਿੱਤ 84 ਆ। ਸਾਡੇ ਬੱਚੇ ਟੀਕੇ ਲਾ ਕੇ ਘਰਾਂ 'ਚ ਮਰੀ ਜਾਂਦੇ ਆ। ਸਾਡੇ ਵਾਸਤੇ 84 ਨਹੀਂ ਗੀ ਜਦੋਂ ਨਿੱਕੇ ਨਿੱਕੇ ਬੱਚੇ 20 24 ਸਾਲਾਂ ਦੇ ਅਸੀਂ ਲਿਜਾ ਕੇ ਸਿਵਿਆਂ 'ਚ ਸਾੜਦੇ। ਸਾਡੀ ਤਾਂ ਨਿੱਤ 84 ਆ। ਉਦੋਂ ਬਿਹਤਰ ਆ ਅਸੀਂ ਆਪ ਉੱਠ ਕੇ ਅਣਖ ਨਾਲ ਅੱਖਾਂ 'ਚ ਅੱਖਾਂ ਪਾ ਕੇ ਆਪਦੇ ਹੱਕ ਸੱਚ ਪੰਜਾਬ ਦੀ ਗੱਲ ਕਰਕੇ। ਇਹ ਕਹਿੰਦੇ ਪਾਣੀ ਲੈ ਜਾਾਂਗੇ, ਕਿਤੇ ਕੁਛ ਲੈ ਜਾਾਂਗੇ। ਇਹਨਾਂ ਚੀਜ਼ਾਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਜੇ ਹੁਣ ਕਤਲ ਹੋਇਆਗਾ ਤੇ ਉਹ ਬੰਦੇ ਦਾ ਕੂੜ ਪ੍ਰਚਾਰ ਜਿਹੜਾ ਉਹਨੇ ਦੱਲੇ ਨੇ ਕੀਤਾ ਨਾ, ਬੰਦੇ ਨੇ, ਉਹਨੇ ਆਪਦੀ ਮੌਤ ਆਪ ਸੱਦੀ ਆ। ਤੇ ਸਿੱਖ ਕੌਮ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਦਿਲੋਂ ਕਹਿੰਦਾ ਸਾਨੂੰ ਪੂਰਨ ਖੁਸ਼ੀ ਆ ਜਦੋਂ ਸਾਨੂੰ ਪਤਾ ਲੱਗਾ। ਅਸੀਂ ਜਕਾਰੇ ਛੱਡੇ, ਹੁਣ ਵੀ ਛੱਡ ਕੇ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦੇ ਆ ਵੀ ਸਾਨੂੰ ਕਿੰਨੀ ਸੋਹਣੀ। ਸਤਿ ਸ੍ਰੀ ਅਕਾਲ। ਧੰਨ ਧੰਨ ਬਾਬਾ ਭਾਈ ਸੇਵਾ ਸਿੰਘ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰੇ ਲਗਾ ਰਹੇ ਹੋ। ਕਿਹਾ ਜਾਂਦਾ ਕਿ ਦੁਸ਼ਮਣ ਵੀ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜੇਕਰ ਇਹ ਇੱਕ ਕਹਾਵਤ ਹੈ, ਇੱਕ ਫਿਤਰਤ ਆ ਪੰਜਾਬੀਆਂ ਦੀ, ਜੇਕਰ ਕੋਈ ਦੁਸ਼ਮਣ ਵੀ ਮਰਦਾ ਤਾਂ ਉਹਦੇ ਤੇ ਵੀ ਜਾ ਕੇ ਸੱਥਰ ਤੇ ਬੈਠਿਆ ਜਾਂਦਾਗਾ। ਕੀ ਲੱਗਦਾ ਤੁਹਾਨੂੰ? ਹਾਰ ਹੋਵੇ ਜਿੱਤ ਹੋਵੇ, ਅਸੀਂ ਕਿਸੇ ਵੀ ਚੀਜ਼ ਦਾ ਜਸ਼ਨ ਜਾਂ ਮਾਤਮ ਨਹੀਂ ਮਨਾਉਂਦੇਗੇ। ਇਹ ਖਾਲਸੇ ਪੰਥ ਦੀ ਰੀਤ ਆ। ਪਰ ਜਿਹੜਾ ਉਹਦਾ ਪੁੱਤਰ ਸੀ ਜਾਂ ਪਤਾ ਨਹੀਂ ਕੌਣ ਸੀਗਾ, ਉਹ ਕਹਿੰਦਾ ਇੱਕ ਸਰਦਾਰ ਨੇ ਮੇਰਾ ਪਿਓ ਮਾਰਿਆ ਜਾਂ ਇਹਨੂੰ ਸੂਰੀ ਨੂੰ ਮਾਰਿਆ, ਮੈਂ ਕੱਲੇ ਸਰਦਾਰ ਨੂੰ ਮਾਰ ਦੂੰਗਾ। ਉਹਨੂੰ ਅਸੀਂ ਤਾਂ ਇੱਕ ਗੱਲ ਕਹਿਣਾ ਚਾਹੁੰਦੇ ਆ, ਤੂੰ ਉਹ ਟਾਈਮ ਦਈ, ਮੈਂ ਕੱਲੇ ਹੀ ਆ ਜਾਊਂਗਾ। ਤੂੰ ਮੈਨੂੰ ਕੱਲੇ ਨੂੰ ਹੀ ਪਿਓ ਦਾ ਹੋਇਆ ਤਾਂ ਮਾਰ ਕੇ ਵਿਖਾਈ ਯਾਰ। ਇਹ ਕੋਈ ਗੱਲਾਂ ਥੋੜੀ ਆ। ਜਦੋਂ ਕਰਦੇ ਇਹ ਜੈਨੋਸਾਈਡ ਸਾਡੇ ਤਾਂ ਸਿਰ ਤੇ ਖੜਾ। ਜੇ ਅੰਦੋਲਨ 'ਚ ਗਏ ਤਾਂ ਉਹਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਚਲਾਏ ਤੇ ਇਹਨਾਂ ਨੇ ਸਾਰਿਆਂ ਨੇ ਮੋਹਦਵਾਰ ਬੰਦਿਆਂ ਨੇ ਜਿਹੜੇ ਰਿਸਪੈਕਟਡ ਟੌਪ ਦੇ ਆਪਦੇ ਕਿਸੇ ਸਥਾਨਾਂ ਤੇ ਬੈਠੇ, ਉਹਨਾਂ ਨੇ ਕਿਹਾ ਵੀ ਜਿਹੜੀ 84 ਯਾਦ ਕਰਾ ਦਿਆਂਗੇ। ਜਿਹੜੇ ਦਿੱਲੀ ਵਾਲੇ ਆ ਉਹ ਅੱਗੇ ਬੋਲੇ ਨਹੀਂ ਗਏ ਵੀ ਕਿੰਨੇ ਇਹਨਾਂ ਨੇ ਪੋਸਟਾਂ ਪਾਈਆਂ। ਸਾਨੂੰ ਨਿੱਤ ਯਾਦ ਕਰਾਇਆ ਜਾਂਦਾਗਾ ਵੀ ਜੇ ਤੁਸੀਂ ਹਿੱਲੇ ਨਾ ਜਾਂ ਤੁਸੀਂ ਬੋਲੇ ਤੇ ਤੁਹਾਡੇ ਅਸੀਂ ਕਤਲ ਕਰਨਾ ਹੀ ਕਰਨਾ। ਤੇ ਜੇ ਸਾਡਾ ਕਤਲ ਕਰਨਾ ਤੇ ਅਸੀਂ ਤਿਆਰ ਕਿਉਂ ਨਾ ਹੋਈਏ? ਆਪਦੀਆਂ ਹਿੱਕਾਂ 'ਚ ਖਾ ਕੇ ਤਿਆਰ ਹੋਵਾਂਗੇ। ਤੇ ਇਹ ਸਾਨੂੰ ਤਿਆਰ ਕਰਦੇ ਆ। ਜਿਹੜੀਆਂ ਕਹਿੰਦੇ ਵੀ ਇਹ ਏਜੰਸੀਆਂ ਤਿਆਰ ਕਰਦੀਆਂ ਜਾਂ ਉਹ ਤਿਆਰ ਕਰਦਾ, ਏਜੰਸੀਆਂ ਹੀ ਤਿਆਰ ਕਰਦੀਆਂ। ਸਾਨੂੰ ਆ 27 ਸਾਲਾਂ ਦੀ ਉਮਰ 'ਚ ਆ ਕੇ ਸਾਡੇ ਤਾਂ UAPA ਲਾ ਕੇ ਇਸ ਦੇਸ਼ ਦੇ ਵਸਨੀਕ ਰਹਿ ਕੇ ਅਸੀਂ ਜਿਹੜੇ 27 ਸਾਲ ਲੰਘਾਏ ਸੀਗੇ ਤੇ ਇੱਕੋ ਦਮ ਪਰਦੇਸੀ ਕਰਕੇ ਇਹਨਾਂ ਨੇ ਅੱਤਵਾਦੀ ਦੇ ਠੱਪੇ ਲਾਏ। ਸਾਰਿਆਂ ਨੇ ਮੀਡੀਆ ਨੇ ਸਾਨੂੰ ਅੱਤਵਾਦੀ ਕਿਹਾ, ਬਿਆਨ ਸਾਡੀਆਂ ਨਿਊਜ਼ ਚੱਲੀਆਂ। ਤੇ ਜਦੋਂ ਸਾਨੂੰ ਜੇ ਅਦਾਲਤ ਨੇ ਬਰੀ ਵੀ ਕੀਤਾ, ਕਿਸੇ ਮੀਡੀਆ ਨੇ ਇਹ ਨਹੀਂ ਆਖਿਆਗਾ ਵੀ ਇਹ ਅੱਤਵਾਦੀ ਨਹੀਂ ਗਏ।
ਕਿੰਨਾ ਕੁ ਸਮਾਂ ਹੋ ਗਿਆ ਇੱਥੇ ਨਜ਼ਰਬੰਦ ਕਰਿਆ ਨੂੰ ਭਾਈ ਸਾਹਿਬ ਨੂੰ? ਕਿੰਨਾ ਕੁ ਸਮਾਂ ਹੋ ਗਿਆ ਜਿਹੜੀ ਕਿ ਇੱਥੇ ਪੁਲਿਸ ਖੜੀ ਆ, ਪੰਜਾਬ ਪੁਲਿਸ ਖੜੀ ਆ? 4 ਵਜੇ ਤੋਂ ਨਜ਼ਰਬੰਦ ਕੀਤਾ ਹੋਇਆ ਜੀ। 4 ਵਜੇ ਤੋਂ ਇਹਨਾਂ ਨੇ ਪੁਲਿਸ ਨੇ ਸਾਰਾ ਇਹਨਾਂ ਨੇ ਜਲੰਧਰ ਜਾਣ ਤੋਂ ਇੱਕ ਵਾਰੀ ਰੋਕਣਾ ਸੀਗਾ, ਜਿਹੜਾ ਉੱਥੇ ਸਮਾਗਮ ਸੀਗਾ ਉਹ ਹੁਣ ਕੈਂਸਲ ਹੋ ਗਿਆ। ਅੱਗੇ ਹੁਣ ਕੀ ਪਹਿਰਾ ਵਰਤਦਾ ਜਾਂ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਗੀ। ਉਹ ਅੰਦਰ ਸੀਨੀਅਰ ਜਿਹੜੇ ਬੰਦੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਆ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਪਰ ਜਿਹੜਾ ਇਹ ਪ੍ਰਸ਼ਾਸਨ ਦਾ ਰਵੱਈਆ, ਇਸ ਰਵੱਈਏ ਦੇ ਮੂਹਰੇ ਵੀ ਅਸੀਂ ਸਖਤ ਰੂਪ ਦੇ ਵਿੱਚ ਖੜਾਂਗੇ। ਸਾਨੂੰ ਕਿਸੇ ਗੱਲ ਦਾ ਭੈ ਨਹੀਂਗਾ। ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਵਰਤਾਰਾ ਕਰਨ, ਅਸੀਂ ਉਸ ਗੱਲ ਦੇ ਨਾਲ ਤਿਆਰ ਤਿਆਰ ਹੈ। ਜੇ ਸਾਨੂੰ ਸਬਰ ਸੰਤੋਖ ਨਾਲ ਵੀ ਮਰਨਾ ਪਿਆ ਉਹਦੇ ਲਈ ਵੀ ਤਿਆਰ ਆ, ਤੇ ਜੇ ਸਾਨੂੰ ਹਿੱਕ ਤੇ ਚੜ ਕੇ ਮਰਨਾ ਪਿਆ ਤਾਂ ਵੀ ਤਿਆਰ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਸੰਗਤ ਦੇ ਨਾਲ ਕਰ ਰਹੇ ਆ। ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ। ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਸਮਾਗਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ। ਅਸੀਂ ਥੋੜੀ ਬਹੁਤੀ ਗੱਲਬਾਤ ਇੱਥੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਨੀ ਚਾਹਾਂਗੇ, ਕਿਉਂਕਿ ਜੇਕਰ ਇੱਕ ਪੱਖ ਅਸੀਂ ਦਿਖਾ ਰਹੇ ਹਾਂ ਤਾਂ ਦੂਜਾ ਪੱਖ ਵੀ ਦਿਖਾਉਣਾ ਬਣਦਾਗਾ। ਤਾਂ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ। ਸਰ, ਕੀ ਮਸਲਾ ਕੀ ਹੈ ਜਿਹੜਾ ਸਾਰਾ ਇੱਥੇ ਖੜੇ ਆ? ਕੀ ਮਸਲਾ ਹੈਗਾ? ਵੱਡੇ ਅਫਸਰਾਂ ਨੂੰ ਪੁੱਛੋ ਜੀ। ਵੱਡੇ ਸਾਹਿਬ ਕਿੱਥੇ ਨੇ? ਇੱਥੇ ਆ ਜੀ। ਲੱਭ ਲਿਓ ਥੋੜਾ ਜਿਹਾ, ਅਸੀਂ ਕਰ ਲੈਨੇ ਗੱਲਬਾਤ। ਕਿੱਧਰਲੇ ਪਾਸੇ ਆ ਵੱਡੇ ਸਾਹਿਬ? ਸਾਨੂੰ ਦੱਸ ਦਿਓ ਥੋੜਾ ਜਿਹਾ। ਦੇਖ ਦਿੰਨੇ ਤੁਹਾਨੂੰ ਜੀ, ਦੇਖ ਦਿੰਨੇ ਜੀ। ਦੇਖੋ ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰਨਾ ਕਿੱਥੋਂ ਹੁਕਮ ਆਇਆ ਤੁਹਾਨੂੰ? ਕਿਹੜੇ ਥਾਣੇ ਤੋਂ ਤੁਸੀਂ ਬਿਲੋਂਗ, ਕਿਹੜੇ ਥਾਣੇ ਤੋਂ ਕਰਦੇ ਹੋ? ਮੈਂ ਐਸਐਚਓ ਮਹਿਣਾ ਜੀ। ਹਾਂਜੀ, ਐਸਐਚਓ ਮਹਿਣਾ ਜੀ। ਮਹਿਣਾ ਜੀ। ਕੀ ਵੱਡੇ ਸਾਹਿਬ ਵੱਲੋਂ ਆਰਡਰ ਆਏ ਸੀਗੇ ਜਾਂ ਫਿਰ ਸਰਕਾਰ ਵੱਲੋਂ ਆਰਡਰ ਆਏ ਸੀ ਕਿ ਅੰਮ੍ਰਿਤਪਾਲ ਨੂੰ ਅੰਦਰ ਨਜ਼ਰਬੰਦ ਕਰ ਲਓ? ਹਾਂਜੀ, ਸਾਡੀ ਤਾਂ ਡਿਊਟੀ ਹੈ ਜੀ, ਇੱਥੇ ਆਓ। ਡਿਊਟੀ ਲੱਗੀ ਆ। ਹਾਂ ਵੀ ਟ੍ਰੈਫਿਕ ਚਾਲੂ ਰੱਖੋ। ਵੱਡੇ ਸਾਹਿਬ ਕੌਣ ਨੇ ਇੱਥੇ? ਵੱਡੇ ਸਾਹਿਬ ਕੌਣ ਆਏ ਹੋਏ ਨੇ? ਐਸਐਸਪੀ ਸਾਹਿਬ ਆਏ ਨੇ ਜਾਂ ਡੀਸੀ ਸਾਹਿਬ ਆਏ ਨੇ? ਐਸਐਸਪੀ ਸਾਹਿਬ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਨੇ ਜੀ? ਇੱਥੇ ਤਾਂ ਅਸੀਂ ਦੇਖਾਂਗੇ ਕਿ ਇੱਥੇ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਹੋਏ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਅਸੀਂ ਮਹਿਣਾ ਥਾਣੇ ਦੇ ਐਸਐਚਓ ਸਾਹਿਬ ਦੇ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਕਿ ਸਾਨੂੰ ਆਰਡਰ ਆਏ ਸੀ। ਤਾਂ ਇੱਧਰਲੇ ਪਾਸੇ ਸਰ ਕੀ ਲੱਗਦਾ ਸਰ, ਜਿਹੜਾ ਇੱਥੇ ਮਸਲਾ ਉਲਝਿਆ ਪਿਆ ਉਹ ਕੀ ਮਸਲਾ ਹੈਗਾ? ਦੱਸ ਸਕਦੇ ਹੋ ਕੁਛ? ਸੁਣਾ ਗੱਲ ਕਰੋ ਜੀ। ਐਸਐਸਪੀ ਸਾਹਿਬ ਕਿੱਧਰਲੇ ਪਾਸੇ ਆ, ਪਤਾ ਕੁਛ? ਪਤਾ ਕਰ ਲਓ। ਤਾਂ ਅਸੀਂ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਾਂਗੇ, ਕਿਉਂਕਿ ਇੱਕ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਫੋਰਸ ਆ ਜਿਹੜੀ ਕਿ ਤਾਇਨਾਤ ਆ। ਤਾਂ ਅਸੀਂ ਇਕੱਲੇ ਜਿਹੜੇ ਕਿ 3 ਸਟਾਰਾਂ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮਸਲਾ ਕਾਫੀ ਗੰਭੀਰ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਰੋਡ ਆ, ਮੇਨ ਹਾਈਵੇ ਆ। ਇਸ ਹਾਈਵੇ ਦੇ ਉੱਪਰ ਗੁਰਦੁਆਰਾ ਸਾਹਿਬ ਆ ਸਿੰਘਾਂ ਵਾਲਾ। ਤਾਂ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਆ ਜਿਹੜਾ ਕਿ ਅਸੀਂ ਉੱਥੇ ਪਹੁੰਚੇ ਹਾਂ। ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਾਹਿਬ ਵੀ ਮਿਲ ਗਏ ਨੇ, ਅਸੀਂ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਸਾਹਿਬ, ਮਸਲਾ ਕੀ ਹੈ ਜੀ? ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਫੋਰਸ ਆ ਖੜੀ ਹੋਈ ਆ। ਤਾਂ ਅਸੀਂ ਸਾਹਿਬ, ਮਸਲਾ ਕੀ ਹੈ ਜੀ ਜਿਹੜਾ ਇੱਥੇ ਉਲਝਿਆ ਹੋਇਆ ਕਾਫੀ ਜ਼ਿਆਦਾ ਸਮੇਂ ਤੋਂ, ਜਿਹੜਾ ਕਿ ਸੰਗਤ ਕਹਿ ਰਹੀ ਹੈ ਕਿ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈਗਾ? ਮਸਲਾ ਕੀ ਹੈ ਸਾਰਾ? मैं DSP ਹਾਂ, ਆਈ ਐਮ ਨਾਟ ਕੰਪੀਟੈਂਟ ਅਥਾਰਟੀ ਇਹਦੇ ਸੰਬੰਧੀ। ਜੀ ਸਭ ਕੀ ਮਸਲਾ ਹੈਗਾ ਜੀ? ਨਹੀਂ, ਕੋਈ ਗੱਲ ਮਸਲਾ ਕੋਈ ਨਹੀਂ ਹੈਗਾ। ਮੈਂ ਪਹਿਲਾਂ ਦੱਸਿਆ ਹੈਗਾ ਕਿ ਜਲੰਧਰ ਇੱਕ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਸਾਨੂੰ ਇਨਪੁਟ ਸੀਗੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ। ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਪਹਿਲਾਂ ਕਿ ਆ ਕਰਕੇ ਕਿ ਆਪਾਂ ਉਸ ਪ੍ਰੋਗਰਾਮ ਨੂੰ ਅਵੋਇਡ ਕਰ ਲਈਏ। ਤੇ ਬਸ ਇੰਨੀ ਕੀ ਗੱਲ ਸੀਗੀ। ਉਸ ਤੋਂ ਬਾਅਦ ਆਪਾਂ ਹੁਣ ਇੱਥੇ ਖੜੇ ਹੋਏ ਹਾਂ, ਬਸ ਇੱਕ ਵਾਰੀ ਮਿਲਣਾ ਚਾਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਫਿਰ ਚਲੇ ਜਾਣਾ ਹੈਗਾ। ਕਿੰਨਾਂ ਨੂੰ ਮਿਲਣਾ ਚਾਹੁੰਦੇ ਸਾਹਿਬ? ਅੰਮ੍ਰਿਤਪਾਲ ਹੋਣਾ ਜੀ ਨੂੰ, ਬਾਬਾ ਜੀ ਨੂੰ ਮਿਲਣਾ ਚਾਹੁੰਦੇ ਹੈਗੇ। ਬਾਕੀ ਸਾਰੀ ਫੋਰਸ ਤੁਸੀਂ ਦੇਖ ਲਈ, ਸਾਰੀ ਵਿਡਰਾਈ ਕਰ ਲਈ ਆਪਾਂ। ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਸੀ। ਕਿਤੇ ਇਹ ਤਾਂ ਨਹੀਂ ਹੈਗਾ ਕਿ ਕੱਲ ਜੋ ਕਤਲ ਹੋਇਆ ਸੂਰੀ ਦਾ? ਕੋਈ ਵੀ ਗੱਲ ਨਹੀਂ ਹੈ ਕਿ ਮੈਂ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਮੀਡੀਆ ਵਿੱਚ ਕਿ ਉਹ ਫਰਦਰ ਇਨਵੈਸਟੀਗੇਸ਼ਨ ਉਹ ਅੰਮ੍ਰਿਤਸਰ ਕਰ ਰਹੀ ਹੈਗੀ ਹੈ। ਕਿਸੇ ਪ੍ਰਕਾਰ ਦਾ ਨੋਮੀਨੇਟ ਨਹੀਂ ਕੀਤਾ ਹੋਇਆ ਹੈ ਔਰ ਉਹਦੀ ਤਫਤੀਸ਼ ਵੱਖਰੇ ਤੌਰ ਤੇ ਚੱਲ ਰਹੀ ਹੈ। ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਵਾਸਤੇ ਜਲੰਧਰ ਵਿੱਚ, ਮੋਗੇ ਵਿੱਚ ਅਸੀਂ ਇਹ ਥੋੜਾ ਜਿਹਾ ਕੀਤਾ ਸੀਗਾ। 2 ਘੰਟੇ 2.5 ਘੰਟੇ ਇਹਨਾਂ ਦੇ ਨਾਲ ਬੈਠੇ ਹੈਗੇ ਇੱਥੇ। ਬਾਕੀ ਸਾਰਾ ਕੁਝ ਠੀਕ ਠਾਕ ਹੈਗਾ। ਸਰ, ਸੰਗਤ ਦੇ ਨਾਲ ਗੱਲਬਾਤ ਹੋਈ ਹੈ? ਸੰਗਤ ਕਹਿ ਰਹੀ ਹੈ ਕਿ ਸੂਰੀ ਵਾਲੇ ਕਿ ਜਦੋਂ ਕਤਲ ਹੋਇਆ ਕੋਈ ਗੱਲ ਨਹੀਂ, ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਚੱਲ ਰਹੀ ਹੈਗੀ ਹੈ ਔਰ ਉਹਦਾ ਇਸ ਸਿਲਸਿਲੇ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਮੈਂ ਐਸਐਸਪੀ ਮੋਗਾ ਹੈਗਾ ਇੱਥੇ। ਹਾਂਜੀ, ਤਾਂ ਅਸੀਂ ਗੱਲਬਾਤ ਕਰੀ ਆ। ਤਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ। ਸਾਡੇ ਨਾਲ ਐਸਐਸਪੀ ਸਾਹਿਬ ਵੀ ਮੌਜੂਦ ਸੀ ਜਿਹੜੇ ਮੋਗੇ ਤੋਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜਿਹੜੀ ਮੁਲਾਕਾਤ ਹੋਈ ਆ ਉਹ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਸੰਗਤ ਦੇ ਤੱਕ ਵੀ ਇਹ ਆਵਾਜ਼ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹ ਇੱਕ ਅਲੱਗ ਮਸਲਾ ਹੈਗਾ। ਜਿਹੜਾ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਇੱਕ ਅਲੱਗ ਮਸਲਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਨੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ। ਤਾਂ ਐਸਐਸਪੀ ਸਾਹਿਬ ਦਾ ਕਹਿਣਾ ਹੈਗਾ ਕਿ ਇੱਕ ਵਾਰ ਅਸੀਂ
ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਇਸ ਵਕਤ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਜਿਹੜਾ ਕਿ ਆਵਾਜਾਈ ਆ ਉਹ ਚੱਲ ਰਹੀ ਆ। ਆਵਾਜਾਈ ਮੇਨ ਰੋਡ ਦੇ ਉੱਪਰ ਅਸੀਂ ਪਿੰਡ ਸਿੰਘਾਂਵਾਲਾ ਦੇ ਵਿੱਚ ਖੜੇ ਆ, ਜ਼ਿਲ੍ਹਾ ਮੋਗੇ ਦਾ ਪਿੰਡ ਆ। ਤਾਂ ਇਸ ਦੇ ਅੰਦਰ ਇੱਕ ਸਮਾਗਮ ਆ ਜਿਹੜਾ ਉਹ ਹੋ ਰਿਹਾ ਹੈਗਾ। ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਪਹੁੰਚੇ ਹੋਏ ਨੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ, ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈਗਾ। ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀਆਂ। ਇੱਧਰਲੇ ਪਾਸੇ ਕੁਲਦੀਪ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਆ। ਤਾਂ ਦੂਸਰੇ ਪਾਸੇ ਜਿਹੜੇ ਕਿ ਅੰਦਰ ਸਮਾਗਮ ਚੱਲ ਰਿਹਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਸਿੰਘਾਂਵਾਲੇ ਦੇ ਵਿੱਚ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਦੇ ਨਾਲ। ਆਖਰ ਮੁੱਦਾ ਕੀ ਆ, ਜਿਹੜੀਆਂ ਕਿ ਖਬਰਾਂ ਸੀ ਉਹ ਵਾਇਰਲ ਹੋ ਰਹੀਆਂ ਸੀ। ਬਾਬਾ ਜੀ ਕੀ ਮੁੱਦਾ ਹੈਗਾ ਜਿਹੜਾ ਕਿ ਪੁਲਿਸ ਵੀ ਕਾਫੀ ਖੜੀ ਆ, ਅੰਦਰ ਸੰਗਤ ਆ, ਜਿਹੜਾ ਸਮਾਗਮ ਹੋ ਰਿਹਾ ਹੈਗਾ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਦਾ ਕੀ ਹੋਣਾ ਬਾਈ ਯਾਰ, ਜਿਹੜਾ ਪ੍ਰਚਾਰ ਸ਼ੁਰੂ ਹੋਇਆ ਹੈਗਾ ਅਮਰਤਪਾਲ ਸਿੰਘ ਵੀਰ ਵੱਲੋਂ ਹਨਾ, ਉਸ ਚੀਜ਼ ਦਾ ਹੁਣ ਮੰਨ ਕੇ ਚਲੋ ਵੀ ਉੱਥੇ ਜਿਹੜਾ ਕਤਲ ਹੋ ਗਿਆ ਸੂਰੀ ਦਾ, ਕੁੱਤਿਆਂ ਨੂੰ ਭੌਂਕਦਾ ਸੀਗਾ, ਐਡਾ ਚਗਲ ਬੰਦਾ ਹਨਾ, ਕਿੰਨਾ ਉਹਨੇ ਸਿੱਖ ਕੌਮ ਦੇ ਖਿਲਾਫ ਕਿੰਨਾ ਕੂੜ ਪ੍ਰਚਾਰ ਕੀਤਾ। ਜੇ ਉਹ ਵੀਰ ਨੇ ਮੰਨ ਕੇ ਚਲੋ ਸਮਾਂ ਆਇਆ ਤੇ ਉਹਨੂੰ ਗੋਲੀ ਮਾਰਤੀ ਹੈ, ਉਹਦੀ ਕੀ ਉਹਦੇ ਅੰਦਰ ਭਾਵਨਾ ਹੋਊਗੀ। ਜਿਹੜੀ ਹੁਣ ਮਗਰ ਗੱਲ ਚੱਲਦੀ ਆ ਵੀ ਉਹ ਕਿ ਪਿਛਲੇ ਸਮੇਂ 'ਚ ਅਮਰਤਪਾਲ ਵੀਰ ਨੂੰ ਮਿਲਿਆ ਸੀ, ਉਹਦੇ ਨਾਲ ਉਹਦਾ ਬੱਚਾ, ਉਹ ਗੱਲਬਾਤ ਕਰ ਰਿਹਾ। ਉਸ ਵੀਡੀਓ ਨੂੰ ਵਾਇਰਲ ਕਰਕੇ ਇਹ ਲੋਕ ਕਹਿ ਰਹੇ ਵੀ ਇਹਦਾ ਬੰਦਾ ਸੀ, ਆਏ ਸੀਗਾ। ਹੁਣ ਉਸ ਬੰਦੇ ਦੀ ਇਹ ਭਾਵਨਾ ਕੀ ਰਹਿ ਕੇ ਉਹਨੇ ਮਾਰਿਆ? ਇਹਨੇ ਹਜੇ ਤਾਈਂ ਜੇ ਆਪਾਂ ਕਹੀਏ ਵੀ ਜਿਹੜਾ ਪ੍ਰਚਾਰ ਵੀਰ ਨੇ ਸ਼ੁਰੂ ਕੀਤਾ ਅੰਮ੍ਰਿਤ ਦੀ ਦਾਤ ਦਾ, ਇਹਨੇ ਹੁਣ ਕਿਸੇ ਨੂੰ ਮਾਰਨ ਮਰਾਉਣ ਵਾਸਤੇ ਨਹੀਂ ਆਖਿਆ ਵੀ ਕਿਸੇ ਦੇ ਮਾਰ ਦਿਓ ਜਾਂ ਕੁਛ ਕਰੋ ਹਨਾ। ਇਹਨਾਂ ਨੇ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਛਡਾਉਣ ਵਾਸਤੇ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਹਾਅ ਚੱਲੀ ਜਾਂਦਾ ਉਹਦੇ ਤੋਂ ਬਚਾਉਣ ਲਈ ਇਹ ਗੱਲਾਂ ਕੀਤੀਆਂ ਸੀਗੀਆਂ। ਤੇ ਜਿਹੜਾ ਹੁਣ ਇਹ ਪ੍ਰਸ਼ਾਸਨ ਹੈ ਇਹ ਸਾਨੂੰ ਜਾਣੀ ਕਿ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ। ਇਹ ਕੋਈ ਭੁਲੇਖਾ ਨਾ ਰੱਖੇ ਵੀ ਇਹ ਪ੍ਰਚਾਰ